ਇਲੀਨੋਇਸ ਦੇ ਗਵਰਨਰ ਜਿਹੜਾ ਪ੍ਰਿਟਜ਼ਕਰ ਉਹਨਾਂ ਨੇ ਇਹ ਕਹਿੰਦੇ ਵੀ ਹੁਣ ਇੱਕ ਹਿਸਾਬ ਦੇ ਨਾਲ ਵਚਨ ਦਿੱਤਾ ਹੈ, ਕਹਿ ਰਹੇ ਆ ਵੀ ਉਹ ਨੌਵਾਂ ਸੂਬਾ ਬਣੂਗਾ ਅਮਰੀਕਾ ਦੇ ਵਿੱਚ ਜਿਹੜੇ ਅਸੌਲਟ ਵੈਪਨਸ ਆ ਉਸ ਨੂੰ ਬੈਨ ਜਿਹੜਾ ਉਹ ਕੀਤਾ ਜਾਊਗਾ। ਸੋ ਇਹ ਇੱਕ ਨਵੀਂ ਅਪਡੇਟ ਇਲੀਨੋਇਸ ਦੇ ਵਿੱਚ ਜਿਹੜੀ ਉਹ ਆ ਰਹੀ ਹੈਗੀ ਆ। ਅਸੌਲਟ ਵੈਪਨਸ ਬੈਨ ਨੂੰ ਕਹਿੰਦੇ ਵੀ ਇਸ ਟਾਈਮ ਉਹ ਟਾਰਗੇਟ ਕਰ ਰਹੇ ਨੇ ਵੀ ਇਸ ਨੂੰ ਕਿਸ ਤਰੀਕੇ ਦੇ ਨਾਲ ਬੈਨ ਜਿਹੜਾ ਉਹ ਕੀਤਾ ਜਾਵੇ। ਕਹਿੰਦੇ ਵੀ ਏਜੰਡਾ ਕਹਿੰਦਾ ਆ ਵੀ ਉਹ ਅਗਲੇ 40 ਸਾਲਾਂ ਦੇ ਲਈ ਉਹ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਨਾ ਕਿ ਸਿਰਫ ਅਗਲੇ 4 ਸਾਲਾਂ ਦੇ ਲਈ। ਸੋ ਇਲੀਨੋਇਸ ਦੇ ਗਵਰਨਰ ਚਾਈਲਡ ਕੇਅਰ ਨੂੰ ਐਕਸਪੈਂਡ ਕਰਨ ਦੇ ਨਾਲ ਨਾਲ ਕਾਲਜ ਨੂੰ ਹੋਰ ਅਫੋਰਡੇਬਲ ਬਣਾਉਣ ਦੇ ਨਾਲ ਨਾਲ ਅਸੌਲਟ ਵੈਪਨਸ ਨੂੰ ਬੈਨ ਕਰਨ ਵੱਲ ਵੱਧ ਰਹੇ ਆ ਜੀ। ਸਿਲੀਕਨ ਵੈਲੀ ਦੇ ਲੇ ਆਫ ਕਹਿੰਦੇ ਵੀ ਵੈਡ ਤੋਂ ਵਰਸ ਹੁੰਦੇ ਜਾ ਰਹੇ ਆ। ਆਪਾਂ ਪਿਛਲੇ ਦਿਨਾਂ 'ਚ ਵੀ ਖਬਰ ਸਾਂਝੀ ਕੀਤੀ ਸੀ। ਐਮਾਜ਼ੋਨ ਦੇ CEO ਐਂਡੀ ਜੈਸੀ ਨੇ ਪਹਿਲਾਂ ਤਾਂ 10,000 ਲੋਕਾਂ ਨੂੰ ਕਿਹਾ ਸੀ ਵੀ ਲੇ ਆਫ ਹੋ ਗਏ, ਹੁਣ ਉਸਨੇ ਕਿਹਾ ਵੀ 18,000 ਲੋਕ ਲੇ ਆਫ ਹੋਣਗੇ। ਇਸੇ ਤਰ੍ਹਾਂ ਸੇਲਸ ਫੋਰਸ ਨੇ ਆਪਣੀ 10% ਵਰਕਫੋਰਸ ਕੱਟੀ ਆ। ਵੀਡੀਓ ਸ਼ੇਅਰਿੰਗ ਆਊਟਲੈਟ ਵਿਮੀਓ ਉਹਨਾਂ ਨੇ 11% ਵਰਕਫੋਰਸ ਆਪਣੀ ਜਿਹੜੀ ਆ ਕੱਟ ਦਿੱਤੀ ਹੈਗੀ ਆ। ਸਟਿਚ ਫਿਕਸ ਇਹਨਾਂ ਨੇ 20% ਆਪਣੀ ਜੋ ਸੈਲਰੀ ਇੰਪਲਾਈਜ਼ ਆ ਉਹਨਾਂ ਨੇ ਕੱਟ ਕਰਨੇ ਹੈਗੇ ਆ। ਸੋ ਲੇਬਰ ਡਿਪਾਰਟਮੈਂਟ ਦੇ ਜੋ ਲੇਟੈਸਟ ਰਿਪੋਰਟ ਆਈ ਹੈਗੀ ਆ ਉਹ ਕਹਿੰਦੇ ਵੀ ਐਕਸਟਰਾ ਆਰਡੀਨਰੀ ਜੌਬ ਗਰੋਥ ਹੋਈ ਆ 2022 ਦੇ ਵਿੱਚ, ਪਰ ਟੈਕਨੋਲੋਜੀ ਸੈਕਟਰ ਦੇ ਵਿੱਚ ਬਹੁਤ ਜ਼ਿਆਦਾ ਲੇ ਆਫ ਹੋਈ ਆ। ਗੋਲਡਮੈਨ ਸੈਕ ਨੇ ਵੀ ਇਹ ਕਿਹਾ ਆ ਵੀ ਅਸੀਂ 3,000 ਲੋਕਾਂ ਨੂੰ ਲੇ ਆਫ ਕਰਨ ਜਾ ਰਹੇ ਹੈਗੇ ਆ। ਤੇ ਸਿਲੀਕਨ ਵੈਲੀ ਨੇ ਕਹਿੰਦੇ ਇਦਾਂ ਦਾ ਸੋਚਿਆ ਨਹੀਂ ਸੀ ਵੀ ਇਸ ਤਰ੍ਹਾਂ ਵਾਪਰੂਗਾ, ਪਰ ਵੈਰ ਟੂ ਵਰਸ ਜੋ ਰਿਪੋਰਟ ਆ ਸਿਲੀਕਨ ਵੈਲੀ ਦੀ ਉਹ ਆ ਰਹੀ ਆ। CNN ਬਿਜ਼ਨਸ ਨੇ ਇਹ ਅੱਜ ਪਬਲਿਸ਼ ਕੀਤੀ ਆ ਜੀ। ਉਧਰ ਜਿਹੜੇ ਮੋਰਗਨ ਸਟੈਨਲੀ ਵਿਲਸਨ ਆ ਉਹਨਾਂ ਨੇ ਇੱਕ ਹੋਰ ਨਵੀਂ ਫਿਕਰ ਜਿਹੜੀ ਉਹ ਪਾ ਦਿੱਤੀ। ਕਹਿੰਦੇ ਵੀ US ਦੇ ਜਿਹੜੇ ਸਟਾਕ ਆ ਉਹ 22% ਹੋਰ ਡਿੱਗ ਸਕਦੇ ਹੈਗੇ ਆ, ਵੀ ਅੱਗੇ ਪਤਾ ਨਹੀਂ ਕੀ ਜਿਹੜਾ ਇਸ ਦੇ ਵਿੱਚ ਬਣੇਗਾ। ਸੋ ਇਨਵੈਸਟਮੈਂਟ ਵਾਲੇ ਵੀ ਜਿਹੜੇ ਭਾਈ ਧਿਆਨ ਦੇ ਨਾਲ ਜਿਹੜਾ ਉਹ ਚੱਲਣ। ਕੋਈ ਅਸੀਂ ਤੁਹਾਨੂੰ ਸਲਾਹ ਨਹੀਂ ਦੇ ਸਕਦੇ, ਜਿਹਨੂੰ ਪਤਾ ਹੈ ਵੀ ਇਨਵੈਸਟਮੈਂਟ ਕਿੱਦਾਂ ਕਰੀਦੀ ਹੈ ਕਿੱਦਾਂ ਨਹੀਂ, ਉਹ ਭਾਈ ਦੇਖ ਕੇ ਜਿਹੜਾ ਉਹ ਚੱਲਣ। ਸਥਿਤੀ ਪਤਾ ਨਹੀਂ ਅੱਗੇ ਕੀ ਹੋਣੀ, ਕਿਉਂਕਿ ਹਰਜੋਤ ਸਿੰਘ ਜਿੱਦਾਂ ਤੁਸੀਂ ਦੱਸਿਆ ਵੀ ਐਕਸਟਰਾਆਰਡੀਨਰੀ ਜੌਬ ਰਿਪੋਰਟਸ ਇੱਕ ਪਾਸੇ ਆ ਰਹੀਆਂ, ਦੂਜੇ ਪਾਸੇ ਪਿੰਕ ਸਲਿੱਪਸ ਜਿਹੜੀਆਂ ਉਹ ਮਿਲ ਰਹੀਆਂ ਆ। ਕਿਸੇ ਦੇ ਵੀ ਪਕੜ 'ਚ ਇਹ ਜਿਹੜੀ ਗੱਲ ਬਹੁਤੀ ਆ ਉਹ ਆ ਨਹੀਂ ਰਹੀ। ਅਜੇ ਵੀ ਇੰਟਰਸਟ ਰੇਟ ਵਧਣੇ ਹਟਣਗੇ ਜਾਂ ਨਹੀਂ, ਉਸ ਦੇ ਉੱਤੇ ਵੀ ਕੋਈ ਵੀ ਚਰਚਾ ਜਿਹੜੀ ਉਹ ਆਪਾਂ ਨੂੰ ਦੇਖਣ ਨੂੰ ਨਹੀਂ ਮਿਲੀ ਹੈਗੀ। ਲਾਸਟ ਟਾਈਮ ਫੈਡ ਨੇ ਇਹੀ ਕਿਹਾ ਸੀਗਾ ਵਧਾਵਾਂਗੇ ਜ਼ਰੂਰ, ਭਾਵੇਂ ਘੱਟ ਜਿਹੜਾ ਉਹ ਵਧਾਈਏ। ਤੇ ਸਮਾਂ ਵੀ ਆਪਣਾ ਸਮਾਪਤੀ ਦੇ ਵੱਲ ਆ, ਤੇ ਇਹੀ ਜੇ ਹੁਣ ਦੱਸਦੇ ਜਾਈਏ ਕਿੱਦਾਂ ਰਹੀ ਅੱਜ ਦੀ ਮਾਰਕੀਟ ਕੋਈ ਡਾਓ ਜੋਨਸ ਗੁੱਡ ਨਹੀਂ ਰਿਹਾ। 113 ਪੁਆਇੰਟ ਹੋਰ ਜਿਹੜੀ ਉਹ ਥੱਲੇ ਨੂੰ ਗਈ, 33,518 ਦੇ ਉੱਤੇ ਬੰਦ ਹੋਈ। S&P 3 ਪੁਆਇੰਟ ਘੱਟ ਕੇ 3892 ਤੇ। ਨੈਸਡੈਕ ਦੇ ਵਿੱਚ ਥੋੜਾ ਜਿਹਾ ਵਾਪਸੀ ਹੋਈ ਹੈ, 66 ਪੁਆਇੰਟ ਵਧੇ ਆ, 10,636 ਦੇ ਉੱਤੇ ਬੰਦ ਹੋਈ ਆ। ਸੋਨੇ ਦਾ ਭਾਅ $1,879 ਪ੍ਰਤੀ ਜਿਹੜਾ ਆ ਆਉਂਸ ਹੋ ਰਿਹਾ ਆ। ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ। 10 ਈਅਰ ਯੀਲਡ 3.53%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 17,190 ਤੇ ਇਥੀਰੀਅਮ $1,324 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 23 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ ਰਹੇ ਆ। ਤੇ ਜਾਂਦੇ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਵੱਧ ਤੋਂ ਵੱਧ ਜਿੰਨੇ ਵੀ ਸਾਡੇ ਸਰੋਤੇ ਬਹੁਤ ਲੰਮੇ ਸਮੇਂ ਤੋਂ ਸਾਡੇ ਨਾਲ ਜੁੜੇ ਹੋਏ ਆ, ਜੇ ਸੱਚਮੁੱਚ ਹੀ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਆ, ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਕਿਹਾ ਕਰੋ ਰੇਡੀਓ ਸੈਟਸ ਲੈਣ, YouTube ਨੂੰ ਜੁਆਇਨ ਕਰਨ, ਰੇਡੀਓ ਜਿਹੜੇ ਸਾਡੇ ਜਿੰਨੇ ਵੀ AM FM ਸਟੇਸ਼ਨਸ ਹੈਗੇ ਆ ਉਹਨਾਂ ਦੇ ਉੱਤੇ ਲਿਸਨ ਕਰਨ। ਤੇ ਵੱਧ ਤੋਂ ਵੱਧ ਜਿੰਨੇ ਵੀ ਸਰੋਤੇ ਸੁਣ ਰਹੇ ਆ, ਪੰਜਾਬੀ ਰੇਡੀਓ USA ਦੀ ਜੋ ਐਪ ਆ ਉਹਨੂੰ ਡਾਊਨਲੋਡ ਕਰ ਲਓ। YouTube ਤੇ ਬੜੀ ਈਜ਼ਲੀ ਤੁਸੀਂ ਪੰਜਾਬੀ ਰੇਡੀਓ USA ਨੂੰ ਸਰਚ ਕਰ ਸਕਦੇ ਹੋ ਤੇ ਉੱਥੇ ਉਸ ਨੂੰ ਸਬਸਕ੍ਰਾਈਬ ਕਰ ਲਓ। ਕੋਈ ਪੈਸੇ ਨਹੀਂ, ਫ੍ਰੀ ਵਾਲਾ ਕੰਮ ਆ। ਤੇ ਉਹ ਤੋਂ ਬਾਅਦ ਜਦੋਂ ਸਬਸਕ੍ਰਾਈਬ ਹੋ ਜਾਊਗਾ, ਕਿਉਂਕਿ ਅਸੀਂ ਬਹੁਤ ਵਾਰ ਬ੍ਰੇਕਿੰਗ ਨਿਊਜ਼ ਦਿੰਦੇ ਆ ਤੇ ਉਹ ਤੁਹਾਨੂੰ ਰਾਈਟ ਵੇ ਪਤਾ ਲੱਗ ਜਾਂਦਾ ਹੈ ਵੀ ਕਿੱਥੇ ਕੀ ਹੋ ਰਿਹਾ ਹੈਗਾ। ਸੋ ਜਿੱਥੇ ਵੀ ਕਿਤੇ ਦੁਨੀਆ 'ਚ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਰਹਿੰਦੇ ਆ, ਉਹ ਪਲੀਜ਼ ਉਹਨਾਂ ਨੂੰ ਕਹੋ ਇਹ ਸਬਸਕ੍ਰਾਈਬ ਕਰ ਲੈਣ। ਤੇ ਬਾਕੀ WhatsApp ਨੰਬਰ ਤੁਸੀਂ ਦੱਸ ਦਿਓ ਜਾਂ ਟੈਲੀਗ੍ਰਾਮ ਦਾ ਨੰਬਰ, ਤੁਸੀਂ ਉਹ ਉੱਥੇ ਕਾਲ ਕਰਕੇ ਆਪਣਾ ਮੈਸੇਜ ਛੱਡ ਦਿਓ ਤੇ ਤੁਹਾਨੂੰ ਜਿੰਨੀਆਂ ਵੀ ਸਾਡੀਆਂ ਰੋਜ਼ ਦੀਆਂ ਨਿਊਜ਼ ਪ੍ਰੋਗਰਾਮ ਹੋਰ ਹੁੰਦੇ ਆ ਉਹ ਤੁਹਾਨੂੰ ਅਸੀਂ ਉੱਥੇ ਭੇਜ ਸਕਦੇ ਹਾਂ।
ਜੀ ਬਿਲਕੁਲ। ਸੋ ਉਹ ਜ਼ਰੂਰ ਜਿਹੜਾ ਜੀ ਸਾਰੇ ਜਾਣੇ ਵੱਧ ਤੋਂ ਵੱਧ ਉਸ ਦੇ ਨਾਲ ਜਿਹੜਾ ਉਹ ਜੁੜੋ ਤੇ ਉਹਦੇ ਨਾਲ ਫਿਰ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਲਗਾਤਾਰ ਜਿਹੜੇ ਉਹ ਰਾਬਤਾ ਦੇ ਵਿੱਚ ਰਹੋਗੇ।